ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹਰਜੋਤ ਸਿੰਘ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ ਅਤੇ ਨਾਲ ਦੀ ਨਾਲ FM ਸਟੇਸ਼ਨ, ਆਈਫੋਨ, ਐਂਡਰਾਇਡ, ਟੈਲੀਫੋਨ ਦੇ ਰਾਹੀਂ ਅਤੇ ਘਰਾਂ ਦੇ ਵਿੱਚ ਰੇਡੀਓ ਸੈੱਟ ਦੇ ਰਾਹੀਂ ਜਿੰਨੇ ਵੀ ਸਰੋਤੇ ਸੁਣ ਰਹੇ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ ਅੱਜ ਹੈਗਾ ਦਿਨ ਸ਼ਨੀਚਰਵਾਰ ਅਤੇ ਫਰਵਰੀ ਦੀ ਹੈਗੀ ਆ 24 ਤਰੀਕ ਰਾਈਟ ਜੀ। ਅਤੇ ਸਰੋਤਿਓ ਵੱਖ-ਵੱਖ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ। ਟਰੱਕਿੰਗ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੁਝ ਖਬਰਾਂ ਆ ਉਸ ਦੇ ਉੱਤੇ ਵੀ ਜਿਹੜੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ। ਬਾਕੀ ਕੀ ਕੁਝ ਚੱਲ ਰਿਹਾ ਅਮਰੀਕਾ ਭਰ ਦੇ ਵਿੱਚ, ਵਿਸ਼ਵ ਦੇ ਵਿੱਚ, ਉਸ ਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣ ਦੀ ਸਾਡੇ ਵੱਲੋਂ ਜਿਹੜੀ ਆ ਉਹ ਪੂਰੀ ਕੋਸ਼ਿਸ਼ ਰਹੇਗੀ। ਅਤੇ ਹਰਜੋਤ ਸਿੰਘ ਜੀ ਆਪਾਂ ਜੇ ਸ਼ੁਰੂਆਤ ਕਰਦੇ ਹਾਂ ਇਮੀਗ੍ਰੇਸ਼ਨ ਦੇ ਮਸਲਿਆਂ ਦੇ ਨਾਲ ਜਿਹੜੀ ਥੋੜ੍ਹੀ ਬਹੁਤੀ ਜੁੜੀ ਹੋਈ, ਕਹਿੰਦੇ ਜਿੱਦਾਂ ਆਪਾਂ ਕੱਲ੍ਹ ਵੀ ਦੱਸਿਆ ਸੀਗਾ ਵੀ ਜਿਹੜਾ USCIS ਆ ਉਹਨਾਂ ਨੇ ਆਪਣਾ ਜਿਹੜਾ ਮੋਟੋ ਆ ਉਹ ਚੇਂਜ ਕਰ ਦਿੱਤਾ, ਮਿਸ਼ਨ ਸਟੇਟਮੈਂਟ ਚੇਂਜ ਕਰਤੀ, ਜਿਨ੍ਹਾਂ ਦੇ ਵਿੱਚੋਂ ਕੱਢ ਦਿੱਤਾ ਗਿਆ ਸੀਗਾ ਨੇਸ਼ਨ ਆਫ ਦਾ ਇਮੀਗ੍ਰੈਂਟਸ। ਅਤੇ ਬਿਲਕੁਲ ਅਤੇ ਕਹਿੰਦੇ ਜਿਸ ਬੰਦੇ ਨੇ ਆਰਡਰ ਕੀਤਾ ਆ ਜਿਸ ਦਾ ਨਾਮ ਲੀ ਫਰਾਂਸਿਸ ਕਿਸਨਾ ਆ, ਉਸ ਦੀ ਮਾਂ ਅਮਰੀਕਾ ਦੇ ਵਿੱਚ ਅੱਜ ਤੋਂ 50 ਸਾਲ ਪਹਿਲਾਂ ਐਜ਼ ਏ ਇਮੀਗਰੈਂਟ ਆਈ ਸੀ, ਪੇਰੂ ਮੁਲਕ ਤੋਂ ਜਿਹੜੀ ਉਹ ਆਈ ਸੀ, ਅਤੇ ਉਹ ਆਪ ਇੱਕ ਇਮੀਗਰੈਂਟ ਦਾ ਜਿਹੜਾ ਉਹ ਨਿਆਣਾ ਆ। ਅਤੇ ਕਹਿੰਦੇ ਉਹਦੇ ਇਸ਼ਾਰਿਆਂ ਦੇ ਉੱਤੇ ਜਿਹੜੀ US ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸ, ਜਿਸ ਨੂੰ USCIS ਵੀ ਆਖਿਆ ਜਾਂਦਾ ਆ, ਉਹਨਾਂ ਨੇ ਆਪਣੇ ਜਿਹੜੇ ਮਿਸ਼ਨ ਸਟੇਟਮੈਂਟ ਦੇ ਵਿੱਚੋਂ ਨੇਸ਼ਨ ਆਫ ਇਮੀਗਰੈਂਟਸ ਆ ਉਸ ਨੂੰ ਕੱਢ ਦਿੱਤਾ। ਇਸ ਦੇ ਕਰਕੇ ਕਾਫੀ ਜਿਹੜੇ ਲੋਕ ਆ ਉਹ ਉਸ ਨੂੰ ਇੱਕ ਮਜ਼ਾਕ ਦਾ ਪਾਤਰ ਵੀ ਬਣਾ ਰਹੇ ਆ ਅਤੇ ਉਸ ਦੇ ਉੱਤੇ ਸਵਾਲ ਵੀ ਉਠਾ ਰਹੇ ਆ ਵੀ ਭਾਈ ਆਪ ਤੂੰ ਇਮੀਗਰੈਂਟਸ ਦੇ ਹੋਣ ਕਰਕੇ ਤੂੰ ਅਮਰੀਕਾ ਦੇ ਵਿੱਚ ਇਸ ਅਹੁਦੇ ਦੇ ਉੱਤੇ ਜਿਹੜਾ ਤੂੰ ਪਹੁੰਚਿਆ ਅਤੇ ਅੱਜ ਤੂੰ ਉਹਨਾਂ ਹੀ ਇਮੀਗਰੈਂਟਸ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਕਹਿ ਲਓ ਵੀ ਪਿੱਠ ਵਿੱਚ ਛੁਰਾ ਖੋਭ ਰਿਹਾ ਆ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਉਹ ਆ ਰਹੀ ਆ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਸਮੇਂ 'ਤੇ ਜਿਹੜੇ ਕਹਿੰਦੇ ਆ ਪਈ ਇਮੀਗਰੈਂਟਸ ਜਿਹੜੇ ਅਰੈਸਟ ਹੋਏ ਹੈਗੇ ਆ ਖਾਸ ਕਰਕੇ ਵਿਦਾਊਟ ਕ੍ਰਿਮੀਨਲ ਕਨਵਿਕਸ਼ਨਸ, ਉਹਨਾਂ ਦੀ ਜਿਹੜੀ ਹੈਗੀ ਆ ਡੇਟਾ ਆ ਬਹੁਤ ਉੱਪਰ ਗਿਆ ਹੈਗਾ ਆ। ਪਰ ਜਿਹੜੀ ਡਿਪੋਰਟੇਸ਼ਨ ਆ ਉਹ ਕਾਫੀ ਘਟੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਟਾਈਮ 'ਤੇ, ਜਿਹੜੀ ਜਦੋਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਸੀ ਉਹਨਾਂ ਦੇ ਸਮੇਂ ਨਾਲੋਂ। ਜੀ ਜੀ। ਅਤੇ ਬਿਲਕੁਲ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰੀਏ, ਜਿਹੜਾ ਅਮਰੀਕਾ ਦਾ ਜਿਹੜਾ ਇਸ ਟਾਈਮ ਮੌਜੂਦਾ ਪ੍ਰਸ਼ਾਸਨ ਆ, ਉਹਨਾਂ ਨੇ H1B ਵੀਜ਼ੇ ਨੂੰ ਲੈ ਕੇ ਇੱਕ ਮੈਮੋ ਜਿਹੜਾ ਜਾਰੀ ਕੀਤਾ, ਜਿਸ ਦੇ ਵਿੱਚ ਬੇਸਿਕਲੀ ਕਹਿੰਦੇ ਜਿਹੜੀਆਂ ਆਊਟਸੋਰਸਿੰਗ ਫਰਮਸ ਆ ਜਿਹੜੀਆਂ ਕਿ ਇਹ H1B ਵੀਜ਼ਾ ਅਬਿਊਜ਼ ਕਰਦੀਆਂ ਆ ਉਹਨਾਂ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾਊਗਾ। ਇਸ ਨਵੀਂ ਜਿਹੜੀ ਪੋਲਿਸੀ ਜਿਹੜੀ ਲਿਆਂਦੀ ਜਾ ਸਕਦੀ ਆ ਉਸ ਦੇ ਤਹਿਤ ਇਹ ਹੋਵੇਗਾ ਵੀ ਜਿਹੜਾ ਵੀ ਬੰਦਾ ਇੱਥੇ H1B ਵੀਜ਼ੇ ਦੇ ਲਈ ਅਪਲਾਈ ਕਰਦਾ, ਜਿਹੜਾ ਕਿ ਲੋਟਰੀ ਸਿਸਟਮ ਦੇ ਅਧੀਨ ਮਿਲਦਾ ਆ, ਉਹਨਾਂ ਨੂੰ ਹੁਣ ਉਨੀ ਦੇਰ ਦੇ ਲਈ ਹੀ H1B ਵੀਜ਼ਾ ਮਿਲੂਗਾ ਜਿੰਨੇ ਚਿਰ ਦਾ ਉਹਨਾਂ ਦਾ ਪ੍ਰੋਜੈਕਟ ਹੁੰਦਾ ਆ। ਹੁਣ ਬਹੁਤ ਸਾਰੇ ਜਿਹੜੇ ਕੰਸਲਟੈਂਟ ਜਾਂ ਆਊਟਸੋਰਸਿੰਗ ਕੰਪਨੀਆਂ ਆ ਉਹ ਬਹੁਤ ਸਾਰੇ ਜਿਹੜੇ ਸਟੂਡੈਂਟਸ ਆ ਜਾਂ ਜਿਹੜੇ ਵੀ ਜੋਬ ਸੀਕਰਸ ਆ ਜਿਹੜੇ ਜੋਬ ਲੱਭ ਰਹੇ ਆ ਉਹਨਾਂ ਨੂੰ ਉਹਨਾਂ ਦੇ ਨਾਲ ਕੰਟਰੈਕਟ ਜਿਹੜੀਆਂ ਕਰ ਲੈਂਦੀਆਂ, ਫਿਰ ਅੱਗੇ ਵੱਖ-ਵੱਖ ਹੋਰ ਕੰਪਨੀਆਂ ਦੇ ਵਿੱਚ ਉਹਨਾਂ ਨੂੰ ਜਿਹੜਾ ਲਵਾ ਦਿੱਤਾ ਜਾਂਦਾ ਆ। ਪਰ ਬਹੁਤ ਸਾਰੇ ਜਿਹੜੇ ਇਸ ਖਿੱਤੇ ਦੇ ਨਾਲ ਜੁੜੇ ਹੋਏ ਲੋਕ ਆ ਜਾਂ ਜਿਹੜੇ ਐਜ਼ ਏ H1B ਵੀਜ਼ੇ ਦਿੱਤੇ, ਉਹ ਕਹਿੰਦੇ ਆ ਵੀ ਇਸ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣਾ। ਰੀਜ਼ਨ ਕੀ ਆ ਵੀ ਜਿਹੜੀਆਂ ਕੰਸਲਟੈਂਟ ਕੰਪਨੀਆਂ ਜਾਂ ਆਊਟਸੋਰਸਿੰਗ ਕੰਪਨੀਆਂ ਆ ਜਦੋਂ H1B ਅਪਲਾਈ ਕਰਦੀਆਂ ਉਹ ਐਜ਼ ਏ ਉਸ ਕੰਪਨੀ ਦੇ ਪਰਮਾਨੈਂਟ ਇੰਪਲਾਈ ਦੇ ਵਜੋਂ ਉਸ ਬੰਦੇ ਦਾ ਕਰਦੀਆਂ, ਜੋ ਕਿ ਜ਼ਿਆਦਾਤਰ ਹਮੇਸ਼ਾ ਹੀ 3 ਸਾਲ ਤੋਂ ਉੱਤੇ ਦਾ ਹੀ ਜਿਹੜਾ ਆ ਉਹ ਰਹਿੰਦਾ ਹੈ। ਉਸ ਦੇ ਵਿੱਚ ਕੋਈ ਟਾਈਮ ਫਰੇਮ ਬੇਸਿਕਲੀ ਨਹੀਂ ਹੁੰਦਾ ਅਤੇ ਗਾਂ ਫਿਰ ਅੱਗੇ ਜਿਹੜੇ ਆ ਉਹਨਾਂ ਨੂੰ ਐਡਜਸਟ ਵੱਖ-ਵੱਖ ਕੰਪਨੀਆਂ ਦੇ ਵਿੱਚ ਜਿੱਦਾਂ ਕਹਿ ਲਓ ਵੀ ਐਡਹੌਕ ਲੈਵਲ 'ਤੇ ਪ੍ਰੋਜੈਕਟ ਬੇਸਿਸ ਦੇ ਉੱਤੇ ਜਿਹੜਾ ਆ ਉਹ ਰੱਖਿਆ ਜਾਂਦਾ ਆ, ਜਾਂ ਅਨਲੈਸ ਇਹ ਜਿਹੜੀ USCIS ਆ ਉਹ ਆਖੇ ਵੀ ਜਿਸ ਕੰਪਨੀ ਦੇ ਵਿੱਚ ਐਕਚੁਅਲ ਦੇ ਵਿੱਚ ਇਹਨੇ ਚਾਹੇ ਜਿਹੜਾ ਐਡਹੌਕ ਲੈਵਲ 'ਤੇ ਜਾਂ ਪ੍ਰੋਜੈਕਟ ਬੇਸ 'ਤੇ ਕੰਮ ਕਰਨਾ ਹੈ ਉਹਦੇ ਕਿੰਨਾ ਪ੍ਰੋਜੈਕਟ ਆ ਉਸ ਦੇ ਅਨੁਸਾਰ H1B ਵੀ ਮਿਲੂਗਾ ਤਾਂ ਇਹ ਡਿਫਰੈਂਟ ਗੱਲ ਆ। ਪਰ ਅਜੇ ਲੱਗਦਾ ਨਹੀਂ ਇਸ ਦੇ ਨਾਲ ਜੋ ਮੌਜੂਦਾ ਹਾਲਾਤ ਆ ਉਸ ਵਰਡਿੰਗ ਦੇ ਵਿੱਚ ਵੀ ਕੋਈ ਫਰਕ ਪਊਗਾ, ਪਰ ਯੂ ਨੈਵਰ ਨੋ ਵੀ ਇਸ ਦੇ ਵਿੱਚ ਚੇਂਜਿਸ ਆ ਸਕਦੇ ਆ। ਅਤੇ ਕੋਈ ਦੋ ਰਾਵਾਂ ਨਹੀਂ ਆ ਵੀ ਉਸ ਦਾ ਜਿਹੜਾ ਬਹੁਤ ਜ਼ਿਆਦਾ ਕਹਿ ਲਓ ਵੀ ਅਬਿਊਜ਼ ਜਿਹੜਾ ਆ ਉਹ ਦੇਖਿਆ ਜਾਂਦਾ ਆ। ਬਹੁਤ ਸਾਰੇ ਡਿਜ਼ਰਵਿੰਗ ਨਿਆਣੇ ਇਸ ਦੇ ਕਰਕੇ ਜਿਹੜੇ ਉਹ ਰਹਿ ਜਾਂਦੇ ਆ, ਖਾਸ ਕਰਕੇ ਉਹ ਬੱਚੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਇੱਥੇ ਆ ਕੇ ਪੜ੍ਹਦੇ ਨੇ, ਹਜ਼ਾਰਾਂ ਹੀ ਡਾਲਰ ਜਿਹੜੇ ਖਰਚ ਕੇ ਜਿਹੜੇ ਇੱਥੇ ਇੱਕ ਵਧੀਆ ਜੀਵਨ ਜਾਂ ਵਧੀਆ ਨੌਕਰੀਆਂ ਦੀ ਭਾਲ ਦੇ ਵਿੱਚ ਜਾਂਦੇ ਨੇ। ਪਰ ਕੁਛ ਅਜਿਹੇ ਜਿਹੜੇ ਇੱਦਾਂ ਦੇ ਜਿਹੜੇ ਕਹਿ ਲਓ ਵੀ ਆਊਟਸੋਰਸਿੰਗ ਕੰਪਨੀਆਂ ਆ ਉਹਨਾਂ ਦੇ ਹੱਕਾਂ ਨੂੰ ਮਾਰ ਦਿੰਦੀ ਆ। ਜੀ ਬਿਲਕੁਲ। ਸੋ ਇਸੇ ਤਰ੍ਹਾਂ ਜਿਹੜਾ H4 ਵੀਜ਼ਾ ਹੈਗਾ, ਜਿਹੜਾ ਖਾਸ ਕਰਕੇ ਜਿਹੜੇ H1 ਵਾਲੇ ਹੈਗੇ ਉਹਨਾਂ ਦੇ ਸਪਾਊਸਸ ਜਿਹੜੇ ਹਸਬੈਂਡ ਜਾਂ ਵਾਈਫ ਹੈਗੇ ਆ,
ਕੀ ਸੀ ਉਹਨਾਂ ਨੂੰ ਅਲਾਓ ਕਰ ਦਿੱਤਾ ਗਿਆ ਸੀ ਪਹਿਲਾਂ ਵੀ ਉਹ ਕੰਮ ਕਰ ਸਕਦੇ ਲੀਗਲੀ। ਸੋ ਹੁਣ ਇਹਦੇ ਬਾਰੇ ਵੀ ਗੱਲਬਾਤ ਚੱਲ ਰਹੀ ਆ ਵੀ ਉਹ ਜਿਹੜਾ H4 ਵੀਜ਼ਾ ਹੈਗਾ ਆ ਉਹਨੂੰ ਬੰਦ ਕੀਤਾ ਜਾਏਗਾ। H4B ਵੀਜ਼ੇ ਨੂੰ ਨਹੀਂ ਬੰਦ ਕੀਤਾ ਜਾਊਗਾ, ਉਸ ਦੇ ਉੱਤੇ ਜਿਹੜਾ ਮਿਲਦਾ ਵਰਕ ਪਰਮਿਟ ਆ। ਸੋ ਉਹ ਜਿਹੜੇ ਸਪਾਊਸਸ ਆ ਸਕਦੇ ਆ ਪਰ ਉਹ ਕੰਮ ਨਹੀਂ ਕਰ ਸਕਦੇ ਹੈਗੇ। ਜੀ, ਜੋ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਕੁਝ ਇਦਾਂ ਦਾ ਹੀ ਜਿਹੜਾ ਉਹ ਕੰਮ ਹੁੰਦਾ ਸੀ। ਉਸ ਦਾ ਵੀ ਕਹਿੰਦੇ ਕਈਆਂ ਦੇ ਕੋਲ ਜਿਹੜਾ ਇੱਥੇ ਤੋੜ ਜਿਹੜਾ ਉਹ ਹੈਗਾ ਆ, ਕਿਉਂਕਿ ਲੂਪ ਹੋਲ ਹਰਜੋਤ ਸਿੰਘ ਜੀ ਇੰਨੀ ਕੁ ਜ਼ਿਆਦਾ ਆ ਇਸ ਪੂਰੇ ਕਹਿ ਲਓ ਵੀ ਲਾਜ਼ ਦੇ ਵਿੱਚ, ਜਿਸ ਕਰਕੇ ਕੋਈ ਨਾ ਕੋਈ ਜਿਹੜਾ ਇਸ ਦਾ ਫਾਇਦਾ, ਨਜਾਇਜ਼ ਫਾਇਦਾ ਜਾਂ ਕਿਸੇ ਦੇ ਕੰਮ ਆ ਜਾਂਦਾ ਹੈ ਜਾਂ ਕਿਸੇ ਦੇ ਜਿਹੜਾ ਵਿਰੁੱਧ ਜਿਹੜਾ ਹੈ ਉਹ ਜਿਹੜਾ ਕੰਮ ਚੱਲ ਜਾਂਦਾ ਆ। ਪਰ ਦੇਖਦੇ ਆ ਕੀ ਹੋਊਗਾ। ਪਰ ਇਹ ਜਿੰਨੇ ਵੀ ਇਸ਼ਾਰੇ ਆ, ਨਵੇਂ ਮੈਮੋ ਆ ਜਾਂ ਅਬਿਊਜ਼ ਨੂੰ ਰੋਕਣ ਦੀਆਂ ਗੱਲਾਂ, ਇੱਥੋਂ ਇਹੀ ਪਤਾ ਲੱਗਦਾ ਹੈ ਵੀ ਇਮੀਗ੍ਰੇਸ਼ਨ ਨੂੰ ਲੈ ਕੇ ਇਹ ਸਾਰੇ ਜਾਣੇ ਹੋਰ ਵੀ ਜ਼ਿਆਦਾ ਸਖਤੀ ਜਿਸ ਪਾਸੇ ਵੀ ਉਹਨਾਂ ਨੂੰ ਨਜ਼ਰ ਆਉਂਦੀ ਹੈ ਉਹਦੇ ਵਿੱਚ ਕਰੀ ਜਾ ਰਹੇ ਨੇ। ਜੀ ਬਿਲਕੁਲ। ਸੋ ਬਹੁਤ ਸਾਰੇ ਲੋਕ ਜਿਹੜੇ ਖਾਸ ਕਰਕੇ ਇੰਡੀਆ ਤੇ ਚਾਈਨਾ ਆ, ਉੱਥੇ ਦੇ ਲੋਕ ਜਿਹੜੇ ਆ ਉਹ ਘਬਰਾਏ ਹੋਏ ਹੈਗੇ ਆ ਵੀ ਸਾਡਾ ਜਿਹੜਾ ਹੁਣ ਕੀ ਬਣੂਗਾ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਜਿਹੜੇ H1B ਤੇ H4 ਵੀਜ਼ੇ ਵਾਲੇ ਆ ਲੋਕ, ਉਹ ਇੱਕ ਤਰ੍ਹਾਂ ਨਾਲ ਐਡਵੋਕੇਸੀ ਐਫਰਟਸ ਕਰ ਰਹੇ ਹੈਗੇ ਆ। 900 ਤੋਂ ਵੱਧ ਲੋਕ ਜਿਹੜੇ ਇੱਕ ਤਰ੍ਹਾਂ ਨਾਲ ਉਹਨਾਂ ਨੇ ਇੱਕ ਫੇਸਬੁੱਕ ਗਰੁੱਪ ਵੀ ਸਾਈਨ ਅਪ ਕੀਤਾ ਹੈਗਾ, ਉਹਦੇ ਵਿੱਚ ਰਜਿਸਟਰਡ ਹੋਏ ਆ, ਜਿਹੜੇ ਕਿ ਉਹਨਾਂ ਦਾ ਮੇਨ ਮਕਸਦ ਇਹ ਆ ਵੀ ਜਿੰਨੇ ਵੀ ਪੋਲੀਟੀਸ਼ੀਅਨ ਆ ਉਹਨਾਂ ਨੂੰ ਵੱਧ ਤੋਂ ਵੱਧ ਮਿਲਿਆ ਜਾਵੇ ਤੇ ਦੱਸਿਆ ਜਾਵੇ ਵੀ ਜਿਹੜੇ H4 ਵੀਜ਼ਾ ਵਾਲੇ ਉਹ ਵੀ ਪ੍ਰੋਫੈਸ਼ਨਲ ਹੈਗੇ, ਉਹਨਾਂ ਨੂੰ ਵੀ ਵਰਕ ਪਰਮਿਟ ਦਿੱਤਾ ਜਾਵੇ। ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਜਿਹੜੀ ਰਸ਼ੀਅਨ ਇਨਵੈਸਟੀਗੇਸ਼ਨ ਨੂੰ ਲੈ ਕੇ ਚੱਲ ਰਹੀ ਹੈ, ਜਿਸ ਦੇ ਵਿੱਚ ਜਿਹੜੇ ਮਿਊਲਰ ਇਨਵੈਸਟੀਗੇਟ ਕਰ ਰਹੇ ਆ, ਉਹਨਾਂ ਨੇ ਅੱਜ ਜਿਹੜਾ ਪੌਲ ਮੈਨਾਫੋਰਟ ਦੇ ਉੱਤੇ ਇਹ ਜਿਹੜੇ ਦੋਸ਼ ਦਾਇਰ ਕਰ ਦਿੱਤੇ ਆ, ਜਿਸ ਦੇ ਵਿੱਚ ਇਹ ਆਖਿਆ ਗਿਆ ਵੀ ਜਿਹੜੇ ਮੈਨਾਫੋਰਟ ਆ ਉਹਨਾਂ ਨੇ $2.5 ਮਿਲੀਅਨ ਐਕਸ ਪੋਲੀਟੀਸ਼ੀਅਨਸ ਜਿਹੜੇ ਯੂਰਪ ਦੇ ਹੋਰ ਪੋਲੀਟੀਸ਼ੀਅਨਸ ਆ ਉਹਨਾਂ ਨੂੰ ਦਿੱਤਾ ਆ, ਤਾਂ ਜੋ ਜਿਹੜੇ ਯੂਕਰੇਨ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀ ਸਰਕਾਰ ਸੀਗੀ ਪ੍ਰੋ ਰਸ਼ੀਅਨ ਸਰਕਾਰ ਆ, ਉਹਨਾਂ ਦੇ ਹੱਕ ਦੀ ਜਿਹੜੀ ਗੱਲ ਆ ਉਹ ਆਖਣ। ਤੇ ਇਹ ਇੱਕ ਵਾਰੀ ਫੇਰ ਯਾਦ ਦਵਾ ਦੀ, ਇਹਨਾਂ ਉੱਤੇ ਅਜੇ ਜਿਹੜਾ ਕੋਈ ਵੀ ਅਜਿਹਾ ਜਿਹੜਾ ਚਾਰਜ ਨਹੀਂ ਹੈਗਾ ਵੀ ਜਿਹੜਾ ਵੀ ਰਸ਼ੀਆ ਦੇ ਨਾਲ ਮਿਲ ਕੇ 2016 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਅਮਰੀਕਾ ਦੀਆਂ, ਉਸ ਦੇ ਵਿੱਚ ਕੋਈ ਉਹਨਾਂ ਨੂੰ ਇਨਫਲੂਐਂਸ ਕਰਨ ਦੀ ਜਿਹੜੀ ਕੋਸ਼ਿਸ਼ ਜਿਹੜੀ ਉਹ ਕੀਤੀ ਹੋਵੇ। ਅਜੇ ਇਸ ਤਰੀਕੇ ਦੇ ਕੋਈ ਵੀ ਤਰੀਕੇ ਦੀ ਜਿਹੜੇ ਦੋਸ਼ ਆ ਉਹ ਦਾਇਰ ਨਹੀਂ ਕੀਤੇ ਗਏ, ਅਜੇ ਉਸ ਦੀ ਜਿਹੜੀ ਜਾਂਚ ਆ ਉਹ ਚੱਲ ਰਹੀ ਆ। ਇਸ ਦੇ ਨਾਲ ਜਿਹੜੇ ਰਿਕ ਗੇਟਸ ਹੈਗੇ ਆ, ਉਹਨਾਂ ਨੇ ਆਪਣੀ ਇਸ ਕੌਨਸਪੀਰੇਸੀ ਜਿਹੜੀ ਇਹਨਾਂ ਨੇ ਜਦੋਂ ਘੜਿਆ ਸੀਗਾ ਵੀ ਇੱਦਾਂ ਆਪਾਂ ਕਰਾਂਗੇ ਯੂਕਰੇਨ ਦੇ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਯੂਕਰੇਨ ਦਾ ਤਖਤਾ ਪਲਟਣ ਦੇ ਲਈ, ਇੱਕ ਹਿਸਾਬ ਦੇ ਨਾਲ ਵੀ ਉਸ ਦੇ ਲਈ ਉਹਨਾਂ ਨੇ ਮੰਨ ਲਿਆ ਵੀ ਮੈਂ ਇਸ ਦੇ ਵਿੱਚ ਦੋਸ਼ੀ ਹਾਂ। ਸੋ ਹੁਣ ਦੇਖਦੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੀ ਗੱਲ ਹੋਊਗੀ। ਰਿਕ ਗੇਟਸ ਨੇ ਕਹਿੰਦੇ ਪਲੀ ਡੀਲ ਸ਼ਾਇਦ ਇਹਨਾਂ ਦੇ ਨਾਲ ਕਰ ਲਈ ਆ, ਤੇ ਹੋਰ ਕਈ ਜਿਹੜੀਆਂ ਪਰਤਾਂ ਜਿਹੜੀਆਂ ਉਹ ਖੋਲ ਸਕਦੇ ਆ ਇਸ ਪੂਰੀ ਜਾਂਚ ਦੇ ਵਿੱਚ। ਬਿਲਕੁਲ। ਕਹਿੰਦੇ ਜੇ ਦੱਸਿਆ ਜਾਵੇ ਵੀ ਸੈਂਟੈਂਸਿੰਗ ਗਾਈਡਲਾਈਨ ਜੇ ਦੇਖੀਆਂ ਜਾਣ, ਜਿਹੜੇ ਰਿਕ ਗੇਟਸ ਹੈਗੇ ਆ ਉਹਨਾਂ ਨੂੰ 57 ਤੋਂ ਲੈ ਕੇ 71 ਮਹੀਨੇ ਤੱਕ ਦੀ ਜਿਹੜੀ ਆ ਸਜ਼ਾ ਹੋ ਸਕਦੀ ਹੈਗੀ ਆ। ਜੀ ਸੋ ਹੋਪਫੁਲੀ ਉਹ ਜਿਹੜੀ ਕੋਈ ਡੀਲ ਬਣਾਉਣ ਜਾ ਰਹੇ ਆ, ਤੇ ਜਿਹੜੀ ਉਹਨਾਂ ਦੀ ਜੇ ਡੀਲ ਬਣ ਜਾਏ ਤਾਂ ਸ਼ਾਇਦ ਜਿਹੜੀ ਸਜ਼ਾ ਆ ਉਹ ਘਟ ਵੀ ਜਾਵੇ। ਜੀ ਬਿਲਕੁਲ। ਕਿਹਾ ਜਾਂਦਾ ਹੈ ਵੀ ਕਿਉਂਕਿ ਜਿਹੜੇ ਐਜ਼ ਤੁਸੀਂ ਬਾਹਰਲੇ ਮੁਲਕ ਤੋਂ ਹੋ ਕੇ ਅਜਿਹੇ ਚੀਜ਼ਾਂ ਦੇ ਉੱਤੇ ਤੁਸੀਂ ਦਖਲਅੰਦਾਜ਼ੀਆਂ ਜਿਹੜੀਆਂ ਨਹੀਂ ਕਰ ਸਕਦੇ, ਜਿਸ ਕਰਕੇ ਜਿਹੜਾ ਇਹਨਾਂ ਉੱਤੇ ਦੋਸ਼ ਜਿਹੜੇ ਹੁਣ ਦਾਇਰ ਕੀਤੇ ਗਏ ਆ। ਕਿਉਂਕਿ ਜੇ ਮੈਨਾਫੋਰਟ ਉੱਥੇ ਰਜਿਸਟਰ ਕਰਦੇ ਐਜ਼ ਏਜੰਟ ਆਫ ਫੋਰਨ ਪ੍ਰਿੰਸੀਪਲ ਤਾਂ ਵੱਖਰੀ ਗੱਲ ਹੋਣੀ ਸੀ, ਪਰ ਉਹਨਾਂ ਨੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਰਜਿਸਟਰ ਨਹੀਂ ਕੀਤਾ, ਤੇ ਲਾਅ ਦੇ ਕਾਨੂੰਨ ਦੇ ਕਹਿ ਲਓ ਵੀ ਪਿੱਠ ਦੇ ਉੱਤੇ ਇਹ ਸਾਰਾ ਕੰਮ ਉਹਨਾਂ ਨੇ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਆ, ਉਹ ਇਨਫੈਕਟ ਕੀਤੀ ਆ, ਜਿਸ ਦੇ ਜਿਹੜੇ ਹੁਣ ਦੋਸ਼ ਦਾਇਰ ਕਰ ਚੁੱਕੇ ਆ। ਜੇ ਆਪਾਂ ਹੁਣ ਤੱਕ ਦੇਖੀਏ ਮਿਊਲਰ ਹੋਣਾ ਨੇ ਕਿੰਨੇ ਕੁ ਬੰਦਿਆਂ ਨੂੰ ਜਿਹੜੇ ਚਾਰਜ ਕਰ ਚੁੱਕੇ ਆ, ਜਿਨ੍ਹਾਂ ਵਿੱਚ ਜਿਹੜੇ ਮਾਈਕਲ ਫਲਿਨ ਜਿਹੜੇ ਕਿ US ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹਿ ਚੁੱਕੇ ਆ ਇਸ ਐਡਮਿਨਿਸਟ੍ਰੇਸ਼ਨ ਦੇ, ਉਹਨਾਂ ਨੇ ਜਿਹੜੀ ਆਪਣੀ ਗਲਤੀ ਮੰਨੀ ਸੀ ਝੂਠ ਬੋਲਣ ਦੀ FBI ਨੂੰ, ਉਸ ਦੇ ਤਹਿਤ ਜਾਰਜ ਪਾਪਾਡੋਪਲਸ ਜਿਹੜੇ ਉਹ ਵੀ ਕੈਂਪੇਨ ਦੇ ਐਡਵਾਈਜ਼ਰ ਸੀਗੇ ਟਰੰਪ ਕੈਂਪੇਨ ਦੇ, ਉਹਨਾਂ ਨੇ ਵੀ ਝੂਠ ਬੋਲਣ ਦੀ ਜਿਹੜੀ ਇੱਕ ਹਿਸਾਬ ਨਾਲ ਪਰਜਰੀ ਇੱਕ ਹਿਸਾਬ ਨਾਲ ਕਹਿ ਸਕਦੇ ਹਾਂ ਵੀ ਉਹਦੀ, ਤੇ 13 ਜਿਹੜੇ ਰਸ਼ੀਅਨ ਜਿਨ੍ਹਾਂ ਨੂੰ ਪਿਛਲੇ ਹਫ਼ਤੇ ਚਾਰਜ ਕੀਤਾ ਗਿਆ ਸੀਗਾ 2016 ਦੀ US ਇਲੈਕਸ਼ਨ ਦੇ ਵਿੱਚ ਟੈਂਪਰਿੰਗ ਕਰਨ ਦੇ ਲਈ, ਉਹਨਾਂ ਨੂੰ ਹੁਣ ਤੱਕ ਕੀਤੇ ਆ। ਤੇ ਇੱਕ ਹੋਰ ਲੰਡਨ ਬੇਸਡ ਜਿਹੜਾ ਲਾਇਰ ਆ ਉਹਨਾਂ ਨੂੰ ਐਲੈਕਸ ਵੈਂਡਰ ਜ਼ਵੈਨ, ਉਹਨਾਂ ਦੇ ਉੱਤੇ ਦੋਸ਼ ਕੀਤੇ ਆ ਝੂਠੀਆਂ ਜਿਹੜੀਆਂ ਸਟੇਟਮੈਂਟਸ ਦੇਣ ਦੇ ਲਈ, ਜਿਨ੍ਹਾਂ ਨੇ
ਨੇ ਕਹਿ ਲਓ ਵੀ ਉਹਨਾਂ ਨੇ ਵੀ ਆਪਣੀ ਜਿਹੜੀ ਗਲਤੀ ਮੰਨੀ ਸੀ। ਸੋ ਪੌਲ ਮੈਨਾਫੋਰਟ ਹੋਰ ਕਈ ਜਾਣੇ ਜਿਹੜੇ ਇਸ ਤਰੀਕੇ ਨਾਲ ਇਹ ਸਾਰੀ ਚੀਜ਼ ਦੇ ਵਿੱਚ ਚਾਰਜ ਹੋ ਚੁੱਕੇ ਨੇ। ਬਿਲਕੁਲ ਜੀ। ਅਗਲੀ ਖਬਰ ਵੱਲ ਜਾਈਏ, ਜਿਹੜੇ ਜੈਰਡ ਕਸ਼ਨਰ ਹੈਗੇ ਆ ਪ੍ਰੈਜ਼ੀਡੈਂਟ ਟਰੰਪ ਦੇ ਜਵਾਈ ਹੈਗੇ ਆ, ਉਹਨਾਂ ਨੂੰ ਕਹਿੰਦੇ ਵੀ ਉਹਨਾਂ ਦੇ ਬਾਬਤ ਵਾਈਟ ਹਾਊਸ ਨੂੰ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹਦੇ ਵੱਲੋਂ 2 ਹਫ਼ਤੇ ਪਹਿਲਾਂ ਜਿਹੜਾ ਅਲਰਟ ਕਰ ਦਿੱਤਾ ਗਿਆ ਸੀ ਪਈ ਜਿਹੜੀ ਉਹਨਾਂ ਦੀ ਸਿਕਿਉਰਿਟੀ ਕਲੀਅਰੈਂਸ ਆ ਉਹਦੇ ਵਿੱਚ ਦੇਰੀ ਹੋ ਸਕਦੀ ਹੈਗੀ ਆ। 3 ਲੋਕ ਜਿਹੜੇ ਇਹਦੇ ਸੰਬੰਧ ਦੇ ਵਿੱਚ ਇਨਵੋਲਵ ਆ ਉਹਨਾਂ ਨੇ ਇਹ ਦੱਸਿਆ ਹੈਗਾ। ਤੇ ਇਹਦੇ ਸੰਬੰਧ ਦੇ ਵਿੱਚ ਫਰਵਰੀ 9 ਨੂੰ ਜਿਹੜੇ ਡਿਪਟੀ ਅਟਾਰਨੀ ਜਨਰਲ ਹੈਗੇ ਆ ਰੌਡ ਰੋਜ਼ਨਸਟੇਨ, ਉਹਨਾਂ ਨੇ ਵਾਈਟ ਹਾਊਸ ਦੇ ਜਿਹੜੇ ਕੌਂਸਲ ਹੈਗੇ ਡੋਨਲਡ ਮੈਕਗੇਨ, ਉਹਨਾਂ ਨੂੰ ਇਹ ਦੱਸਿਆ ਸੀ ਵੀ ਪਬਲਿਕ ਦੇ ਵਿੱਚ ਬਹੁਤ ਜ਼ਿਆਦਾ ਰੌਲਾ ਰੱਪਾ ਪੈ ਰਿਹਾ ਤੇ ਉਹਦੀ ਜਿਹੜੀ ਕਲੀਅਰੈਂਸ ਆ ਉਹਨੂੰ ਟਾਈਮ ਲੱਗ ਸਕਦਾ। ਪਰ ਜੇ ਦੂਸਰੇ ਪਾਸੇ ਜਾਈਏ, ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਐਜ਼ ਏ ਪ੍ਰੈਜ਼ੀਡੈਂਟ ਈਵਨ ਉਹਨਾਂ ਨੂੰ ਕਲੀਅਰੈਂਸ ਦੇ ਸਕਦੇ ਹੈਗੇ ਆ। ਸੋ ਇਹ ਤਾਂ ਆਉਣ ਵਾਲੇ ਹੁਣ ਸਮੇਂ 'ਚ ਪਤਾ ਲੱਗੂਗਾ ਵੀ ਇਹਦੇ ਉੱਤੇ ਕੀ ਚੱਲ ਰਿਹਾ ਹੈਗਾ ਆ। ਪਰ ਇੱਥੇ ਵੀ ਜਿਹੜਾ ਸਿਕਿਉਰਿਟੀ ਕਲੀਅਰੈਂਸ ਦਾ ਜਿਹੜਾ ਇਸ਼ੂ ਆ ਵੱਡਾ ਮੁੱਦਾ ਜਿਹੜਾ ਬਣਿਆ ਹੋਇਆ ਹੈ। ਬਿਲਕੁਲ ਜੀ। ਜਿਹੜਾ ਆਪਾਂ ਕਹਿੰਦੇ ਆ ਭਰਾ ਭਤੀਜਾਵਾਦ ਜਿਹੜੀ ਸਿਆਸਤ ਉਹ ਕਿਤੇ ਨਾ ਕਿਤੇ ਇੱਥੇ ਦੇਖਣ ਨੂੰ ਮਿਲ ਰਹੀ ਆ। ਨਾਲ ਹੀ ਕੱਲ ਹੀ ਜਿਹੜੇ ਆ ਉਹਨਾਂ ਦੀ ਕੁੜੀ ਇਵਾਂਕਾ ਟਰੰਪ ਉਹ ਸਿਓਲ ਦੇ ਵਿੱਚ ਉੱਥੇ ਪਹੁੰਚ ਗਈ ਆ ਤੇ ਰਾਸ਼ਟਰਪਤੀ ਟਰੰਪ ਨੇ ਟਵੀਟ ਕੀਤਾ ਵੀ ਇਹ ਤੋਂ ਵਧੀਆ ਜਿਹੜਾ ਕੋਈ ਅਫੀਸ਼ੀਅਲ ਅਮਰੀਕਾ ਦੇ ਵਿੱਚੋਂ ਜਾ ਹੀ ਨਹੀਂ ਸਕਦਾ ਤੇ ਹੋਰ ਡਿਜ਼ਰਵਿੰਗ ਜਾ ਹੀ ਨਹੀਂ ਸਕਦਾ। ਸਿਰਫ ਇਹੀ ਸ਼ਾਇਦ ਉਹਨਾਂ ਦਾ ਕਹਿ ਲਓ ਵੀ ਅਹੁਦਾ ਆ ਵੀ ਉਹ ਡੋਨਲਡ ਟਰੰਪ ਦੀ ਜਿਹੜੀ ਉਹ ਕੁੜੀ ਹੈਗੀ ਆ। ਵਾਈਸ ਪ੍ਰੈਜ਼ੀਡੈਂਟ ਵੀ ਜਦੋਂ ਗਏ ਸੀ ਉਦੋਂ ਨਹੀਂ ਸ਼ਾਇਦ ਇੱਦਾਂ ਦਾ ਉਹਨਾਂ ਨੇ ਬਿਆਨ ਕਦੇ ਦਿੱਤਾ। ਆਪਣੀ ਕੁੜੀ ਨੂੰ ਦੇਖਦੇ ਹੋਏ ਜ਼ਰੂਰ ਉਹਨਾਂ ਨੇ ਇੱਦਾਂ ਦਾ ਬਿਆਨ ਦਿੱਤਾ ਤੇ ਉਹ ਉਹਨਾਂ ਦਾ ਜਵਾਈ ਆ ਜਿਸ ਦੀ ਕਲੀਅਰੈਂਸ ਨੂੰ ਲੈ ਕੇ ਹੁਣ ਕਾਫੀ ਰੌਲਾ ਪੈ ਰਿਹਾ। ਆਲਰੇਡੀ ਇੱਕ ਜਿਹੜਾ ਆਪਣੀ ਜਨਾਨੀ ਕੁੱਟਣ ਵਾਲਾ ਬੰਦਾ ਜਿਹੜਾ ਸੀਗਾ ਇਹਨਾਂ ਦਾ, ਜਿਸ ਨੂੰ ਹੁਣ ਕੱਢਿਆ ਗਿਆ ਹੈ ਉੱਥੋਂ ਵਾਈਟ ਹਾਊਸ ਚੋਂ, ਉਹਦੀ ਵੀ ਸਿਕਿਉਰਿਟੀ ਕਲੀਅਰੈਂਸ ਨੂੰ ਲੈ ਕੇ ਜਿਹੜੇ ਸਵਾਲ ਅਜੇ ਵੀ ਚੱਲ ਰਹੇ ਸੀਗੇ ਜੀ। ਇਹ ਜਿਹੜੇ ਕਹਿੰਦੇ ਹੈਗੇ ਆ ਯੂਸ਼ ਇਨਸਾਈਡਰ ਦੇ ਮੁਤਾਬਕ ਜਿਹੜੀ ਖਬਰ ਆਈ ਹੈਗੀ ਆ ਵੀ ਜਿਹੜੇ ਯਰੂਸ਼ਲਮ ਦੇ ਵਿੱਚ ਜਿਹੜੀ ਉੱਥੇ ਦੀ ਇਜ਼ਰਾਈਲ ਦੀ ਐਮਬੈਸੀ ਮੂਵ ਹੋਣ ਜਾ ਰਹੀ ਆ ਉਹਦੇ ਸੰਬੰਧ ਦੇ ਵਿੱਚ ਹੁਣ ਇੱਕ ਜਿਹੜਾ ਬਹੁਤ ਹੀ ਅਮੀਰ ਬੰਦਾ ਹੈਗਾ ਆ ਉਹ ਕਹਿੰਦਾ ਵੀ ਮੈਂ ਹੀ ਸਾਰੇ ਪੈਸੇ ਇਹ ਦੇ ਦੂੰਗਾ USA ਨੂੰ ਯਰੂਸ਼ਲਮ ਦੇ ਵਿੱਚ ਐਮਬੈਸੀ ਬਣਾਉਣ ਦੇ ਲਈ। ਤੇ ਜਿਹੜੀ ਬੜੀ ਹੈਰਾਨੀ ਵਾਲੀ ਗੱਲ ਹੈਗੀ। ਬਿਲਕੁਲ ਜੀ। ਕਾਫੀ ਹਾਰਡਲਾਈਨਰ ਆ ਇਜ਼ਰਾਈਲ ਨੂੰ ਜਿਹੜਾ ਜੀ ਉਹ ਲੈ ਕੇ। ਇਜ਼ਰਾਈਲ ਦਾ ਹਮੇਸ਼ਾ ਪੱਖ ਪੂਰਦਾ ਤੇ ਪੈਲਸਤੀਨੀਆਂ ਦੇ ਖਿਲਾਫ ਬਹੁਤ ਭੈੜੇ ਜਿਹੜੇ ਇੱਕ ਹਿਸਾਬ ਦੇ ਨਾਲ ਵਿਚਾਰ ਉਹ ਰੱਖਦਾ ਆ। ਬਹੁਤ ਸਾਰੇ ਜਿਹੜੇ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਜਿਹੜੇ ਕਹਿ ਲਓ ਜਿਹੜੇ ਵੈਸਟ ਬੈਂਕ ਵਾਲੀਆਂ ਸੈਟਲਮੈਂਟਸ ਆ ਉਸ ਨੂੰ ਲੈ ਕੇ ਵੀ ਉਹਦੇ ਹਮੇਸ਼ਾ ਹੀ ਵਿਵਾਦਗ੍ਰਸਤ ਬਿਆਨ ਜਿਹੜੇ ਆ ਉਹ ਰਹਿੰਦੇ ਆ ਤੇ ਉਹਨਾਂ ਦੇ ਹੱਕ ਦੇ ਵਿੱਚ ਆ ਜਿਹੜੇ ਇਜ਼ਰਾਈਲੀ ਸੈਟਲਮੈਂਟਸ ਉਹਨਾਂ ਦੇ ਇਲਾਕਿਆਂ ਦੇ ਵਿੱਚ ਜਿਹੜੀਆਂ ਲਗਾਤਾਰ ਬਣਾਈਆਂ ਜਾ ਰਹੀਆਂ ਆ। ਤੇ ਉਹ ਕਹਿੰਦਾ ਮੈਂ ਇਕੱਲਾ ਹੀ ਜਿਹੜਾ ਆ ਉਹ ਇਸ ਨੂੰ ਮੂਵ ਕਰਨ ਦੇ ਜਿਹੜਾ ਖਰਚਾ ਉਹ ਚੱਕਣ ਦੇ ਲਈ ਤਿਆਰ ਆ। ਤੇ ਸੋ ਇਦਾਂ ਦੇ ਵੀ ਜਿਹੜੇ ਲੋਕ ਆ ਉਹ ਮੌਜੂਦ ਨੇ, ਚਾਹੇ ਕੁਛ ਵੀ ਜਿਹੜਾ ਜੀ ਉਹ ਕਿਤੇ ਨਾ ਕਿਤੇ ਹੋ ਜਾਵੇ। ਤੇ ਇੱਕ ਹਿਸਾਬ ਦੇ ਨਾਲ ਉਦੋਂ ਹਲਚਲ ਮਚ ਗਈ ਸੀ ਜਦੋਂ ਰਾਸ਼ਟਰਪਤੀ ਟਰੰਪ ਨੇ ਇਹ ਆਖ ਦਿੱਤਾ ਸੀਗਾ ਵੀ ਅਸੀਂ ਜਿਹੜੀ ਤਲ ਅਵੀਵ ਤੋਂ ਹੁਣ ਜੈਰੂਸਲਮ ਦੇ ਵਿੱਚ US ਐਮਬੈਸੀ ਜਿਹੜੀ ਆ ਉਸ ਨੂੰ ਮੂਵ ਕਰਾਂਗੇ। ਇਸੇ ਤਰ੍ਹਾਂ ਜਿਹੜੇ ਜਿਮੀ ਕਾਰਟਰ ਹੈਗੇ ਆ ਜਿਹੜੇ ਪਹਿਲੇ ਪ੍ਰੈਜ਼ੀਡੈਂਟ USA ਦੇ ਰਹਿ ਚੁੱਕੇ ਹੈਗੇ ਆ ਉਹਨਾਂ ਨੇ ਵੀ ਵਾਰਨਿੰਗ ਦਿੱਤੀ ਆ ਵੀ ਜਿਹੜਾ ਇਜ਼ਰਾਈਲ ਆ ਉਹ ਜਿਹੜਾ 2 ਸਟੇਟ ਸੋਲੂਸ਼ਨ ਤੋਂ ਇੱਕ ਸਟੇਟ ਸੋਲੂਸ਼ਨ ਵੱਲ ਜਾ ਰਿਹਾ ਹੈ ਜੋ ਕਿ ਲੌਂਗ ਟਰਮ ਦੇ ਵਿੱਚ ਇਜ਼ਰਾਈਲ ਦੇ ਲਈ ਇਹ ਕੋਈ ਫਾਇਦੇਮੰਦ ਗੱਲ ਜਿਹੜੀ ਆ ਸਾਬਤ ਨਹੀਂ ਹੋਊਗੀ। ਕਹਿੰਦੇ ਪਈ ਜਿਮੀ ਕਾਰਟਰ ਜਿਹੜੇ ਕਹਿੰਦੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਇੰਡੀਪੈਂਡੈਂਟ ਪੈਲਸਤੀਨੀਅਨ ਸਟੇਟ ਜਿਹੜੀ ਹੈਗੀ ਆ ਉਹ ਇਜ਼ਰਾਈਲ ਦੇ ਬੈਸਟ ਇੰਟਰਸਟ ਦੇ ਵਿੱਚ ਹੋਊਗੀ ਜੀ। ਜੀ ਅਗਲੀ ਜਿਹੜੀ ਕੁਛ ਆਪਾਂ ਟਰੱਕਿੰਗ ਦੀਆਂ ਖਬਰਾਂ ਉਸ ਦੇ ਨਾਲ ਜਿਹੜੇ ਨਜ਼ਰ ਮਾਰੀ ਉਸ ਦੇ ਉੱਤੇ ਜਿਹੜੇ ਨਰਦਰਨ ਮੈਕਸੀਕੋ ਦੇ ਵਿੱਚ ਕਹਿੰਦੇ 100 ਤੋਂ ਵੱਧ ਜਿਹੜੇ ਸੈਂਟਰਲ ਅਮਰੀਕਾ ਦੇ ਜਿਹੜੇ ਕੁਛ ਮਾਈਗ੍ਰੈਂਟਸ ਆ ਉਹਨਾਂ ਨੂੰ ਬਚਾਇਆ ਗਿਆ। ਕੱਲ ਦੀ ਇਹ ਜਿਹੜੀ ਖਬਰ ਦੱਸੀ ਜਾਂਦੀ ਆ ਇਹ ਨਰਦਰਨ ਮੈਕਸੀਕੋ ਦੇ US ਬਾਰਡਰ ਦੇ ਨਜ਼ਦੀਕ ਇਹ ਘਟਨਾ ਵਾਪਰੀ ਆ। ਇੱਕ ਟਰੱਕ ਕਹਿੰਦੇ ਆ ਉਹ ਅਬੈਂਡਨਡ ਉਸ ਦੇ ਆਲੇ ਦੁਆਲੇ ਜਿੱਦਾਂ ਕਹਿ ਲਓ ਵੀ ਕੋਈ ਨਹੀਂ ਸੀਗਾ ਤੇ ਇੱਕ ਬਹੁਤ ਹੀ ਹਿੰਸਕ ਇਲਾਕੇ ਦੇ ਨਜ਼ਦੀਕ ਲੱਭਿਆ ਗਿਆ ਜਿਸ ਦੇ ਵਿੱਚ ਦਰਜਨਾਂ ਹੀ ਜਿਹੜੇ ਆ ਛੋਟੇ ਜਿਸ ਦੇ ਵਿੱਚ ਬੱਚੇ ਸੀਗੇ ਤੇ 100 ਦੇ ਤਕਰੀਬਨ ਜਿਹੜੇ ਸੈਂਟਰਲ ਅਮਰੀਕਨ ਜਿਹੜੇ ਮਾਈਗ੍ਰੈਂਟਸ ਆ ਉਹ ਉੱਥੇ ਸੀਗੇ। ਸ਼ਾਇਦ ਉਹਨਾਂ ਦੀ ਕੋਸ਼ਿਸ਼ ਜਿਹੜੀ ਹੋਵੇਗੀ ਵੀ ਇਲੀਗਲ ਤਰੀਕੇ ਦੇ ਨਾਲ ਬਾਰਡਰ ਨੂੰ ਜਿਹੜਾ ਕ੍ਰਾਸ ਆ ਉਹ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋਣ ਦੀ। ਤੇ ਕਹਿੰਦੇ ਬਹੁਤੇ ਜਿਹੜੇ ਮਾਈਗ੍ਰੈਂਟਸ ਆ ਉਹ ਹੌਂਡੂਰਸ, ਗੁਆਟਾਮਾਲਾ ਤੇ ਅਲ ਸੈਲਵਾਡੋਰ ਤੋਂ ਸੀਗੇ ਤੇ ਬਹੁਤੇ ਜਿਹੜੇ ਆ ਉਹ ਪਾਣੀ ਦੀ ਘਾਟ ਡੀਹਾਈਡਰੇਸ਼ਨ ਤੋਂ
ਪੀੜਤ ਸੀਗੇ ਜੀ। ਸੋ ਅਗਲੀ ਖਬਰ ਵੀ ਜਿਹੜੀ ਆ ਉਹ ਟਰੱਕਿੰਗ ਨਾਲ ਰਿਲੇਟਡ ਹੈਗੀ ਆ। ਬਹੁਤ ਸਾਰੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਜਿਹੜੀਆਂ ਹੈਗੀਆਂ ਆ, ਖਾਸ ਕਰਕੇ JV ਹੰਟ, ਸ਼ਨਾਈਡਰ, ਵਰਨਰ, ਨਾਈਟ, ਡੁਪਰੇ ਲੌਜਿਸਟਿਕ, ਮੈਵਰਿਕ, ਇਹ ਜਿਹੜੀਆਂ ਕੰਪਨੀਆਂ FMCSA ਨੂੰ ਰਿਕੁਐਸਟ ਕਰ ਰਹੀਆਂ ਵੀ ਜਿਹੜਾ ਹੁਣ ਡਰੱਗ ਟੈਸਟ ਹੁੰਦਾ ਆ ਉਹ ਵਾਲਾਂ ਦਾ ਕੀਤਾ ਜਾਵੇ। ਹੇਅਰ ਡਰੱਗ ਟੈਸਟਿੰਗ ਜਿਹੜੀ ਹੋਣੀ ਚਾਹੀਦੀ ਹੈਗੀ ਆ। ਕਹਿੰਦੇ ਵੀ ਜਿਹੜਾ ਯੂਰਿਨ ਟੈਸਟ, ਜਿਹੜਾ ਪਿਸ਼ਾਬ ਦੇ ਰਾਹੀਂ ਟੈਸਟ ਹੁੰਦਾ ਆ, ਉਹ ਜਿੱਦਾਂ ਉਹਦੇ ਵਿੱਚ ਕੀ ਹੁੰਦਾ, ਖਰਚਾ ਵੀ ਜ਼ਿਆਦਾ ਆ, ਤੇ ਕੀ ਆ ਵੀ ਉਹਦੇ 'ਚ ਜੇ ਕੋਈ ਬੰਦਾ ਡਰੱਗ ਲੈਂਦਾ ਆ ਉਹ ਬਹੁਤ ਜਲਦੀ ਜਿੱਦਾਂ ਥੋੜੇ ਦਿਨਾਂ ਦੇ ਵਿੱਚ ਨਿਕਲ ਜਾਂਦੀ ਹੈਗੀ ਆ ਤੇ ਪਿਸ਼ਾਬ ਤੋਂ ਪਤਾ ਨਹੀਂ ਲੱਗਦਾ। ਜਦੋਂ ਕਿ ਜਿਹੜੇ ਕਹਿੰਦੇ ਵਾਲ ਹੈਗੇ ਆ ਬੰਦੇ ਦੇ, ਉਹਦੇ ਵਿੱਚ ਜਿਹੜੀ ਡਰੱਗ ਆ ਉਹ ਕਾਫੀ ਲੰਮਾ ਸਮਾਂ ਰਹਿੰਦੀ ਹੈਗੀ ਆ। ਤੇ ਇਹ ਤਾਂ ਫਿਰ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਕੋਈ ਵਾਲ ਨਹੀਂ ਆ, ਉਹਨਾਂ ਦਾ ਜਿਹੜਾ ਵੇ ਕਿਸ ਤਰੀਕੇ ਨਾਲ ਹੋਊਗਾ। ਬੰਦੇ ਨੇ ਸਰੀਰ ਤੋਂ ਵਾਲ ਕਈਆਂ ਨੇ ਜਾਂ ਉੱਡ ਗਏ ਹੁੰਦੇ ਜਾਂ ਡਾ ਦਿੱਤੇ ਹੁੰਦੇ ਆ, ਫਿਰ ਤਾਂ ਉਹਨਾਂ ਦਾ ਲਈ ਕਾਫੀ ਈਜ਼ੀ ਕੰਮ ਵੀ ਹੋ ਜਾਊਗਾ ਜੇ ਇਦਾਂ ਦੀ ਜਾਂਚ ਤੋਂ ਜੇ ਬਚਣਾ ਵੀ ਹੋਊਗਾ। ਇਸ ਉਹ ਦੇਖਣ ਵਾਲੀ ਗੱਲ ਹੋਊਗੀ ਵੀ ਇਹ ਕਰਨਗੇ ਨਹੀਂ ਕਰਨਗੇ, ਪਰ ਬਹੁਤੀਆਂ ਕੰਪਨੀਆਂ ਨੇ ਜਿੱਦਾਂ ਤੁਸੀਂ ਦੱਸਿਆ ਵੱਡੀਆਂ ਕੰਪਨੀਆਂ ਨੇ ਇਸ ਦੀ ਦਰਖਾਸਤ ਜਿਹੜੀ ਉਹ FMCSA ਨੂੰ ਕੀਤੀ ਆ। ਤੇ ਉਹਦੇ ਨਾਲ ਕੀ ਹੋਣਾ ਆ ਵੀ 90 ਦਿਨਾਂ ਤੱਕ ਵੀ ਕਹਿੰਦੇ ਜਿਹੜੀ ਡਰੱਗ ਆ ਉਹ ਡਿਟੈਕਟ ਹੋ ਸਕਦੀ ਹੈਗੀ ਆ ਜੇ ਵਾਲਾਂ ਦੇ ਰਾਹੀਂ। ਪਰ ਇਹ ਦੂਜਾ ਵੱਡਾ ਇਸ਼ੂ ਇਹ ਵੀ ਆ ਵੀ ਆਪਣੀ ਪੰਜਾਬੀ ਕਮਿਊਨਿਟੀ 'ਚ ਖਾਸ ਕਰਕੇ ਅਮਰਧਾਰੀ ਸਿੰਘ ਬਹੁਤ ਜ਼ਿਆਦਾ ਹੈਗੇ ਆ ਟਰੱਕਿੰਗ ਇੰਡਸਟਰੀ 'ਚ, ਤੇ ਜੇ ਕਿਤੇ FMCSA ਇਦਾਂ ਦਾ ਰੂਲ ਲਾਉਂਦੀ ਆ ਤੇ ਵੀ ਤੁਹਾਡੇ ਜੇ ਵਾਲ ਕੱਟਣੇ ਪੈਂਦੇ ਆ, ਫਿਰ ਇਹ ਵੀ ਇਸ਼ੂ ਬਣਦਾ ਹੈਗਾ ਆ। ਸੋ ਇਸ ਜਿੰਨੇ ਵੀ ਸਾਰੇ ਆਪਣੇ ਪੰਜਾਬੀ ਕਮਿਊਨਿਟੀ 'ਚ ਹੈਗੇ ਇਨਵੋਲਵ ਟਰੱਕਿੰਗ ਦੇ ਵਿੱਚ, ਉਹ ਇਸ ਇਸ਼ੂ ਦੇ ਉੱਤੇ ਉਹਨਾਂ ਨੂੰ ਅਲਰਟ ਰਹਿਣਾ ਚਾਹੀਦਾ ਵੀ ਆਉਣ ਵਾਲੇ ਸਮੇਂ 'ਚ ਕੀ ਹੋ ਸਕਦਾ ਹੈਗਾ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਜੀ ਗੱਲ ਕਰਦੇ ਹਾਂ, ਆਪਾਂ ਆਟੋਨਮਸ ਟਰੱਕਿੰਗ ਬਾਰੇ ਹਮੇਸ਼ਾ ਹੀ ਗੱਲ ਕਰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਕ ਟੈਕਨੋਲੋਜੀ ਨੇ ਕਾਫੀ ਵੱਡਾ ਜਿਹੜਾ ਚੇਂਜ ਆ ਉਹ ਕਰਨਾ ਆ। ਤੇ ਪਿਛਲੇ ਦਿਨਾਂ ਦੇ ਵਿੱਚ ਇੱਕ ਆਟੋਨਮਸ ਟਰੱਕ ਹੈਂਡਸ ਆਫ, ਉਸ ਦੇ ਉੱਤੇ ਕਿਸੇ ਵੀ ਡਰਾਈਵਰ ਦੀ ਕਹਿ ਲਓ ਵੀ ਸਟੀਅਰਿੰਗ ਦੇ ਉੱਤੇ ਹੱਥ ਨਹੀਂ ਲੱਗੇ, ਉਸ ਨੇ ਕੋਸਟ ਟੂ ਕੋਸਟ ਜਿਹੜਾ ਟ੍ਰਿਪ ਆ ਉਹ ਕੀਤਾ ਆ। ਐਮਬਾਰਕ ਕੰਪਨੀ ਦਾ ਪੀਟਰਬਿਲਟ ਦਾ ਇੱਕ ਜਿਹੜਾ ਇੱਕ ਟੈਸਟ ਟਰੱਕ ਸੀਗਾ, ਉਸਨੇ 2400 ਮਾਈਲ ਜਿਹੜਾ ਆ ਉਹ ਪੂਰਾ ਕੀਤਾ। ਕਹਿੰਦੇ ਵੈਰੀ ਲਿਟਲ ਹਿਊਮਨ ਅਸਿਸਟੈਂਸ, ਨਾ ਮਾਤਰ ਜਿਹੜੀ ਆ ਉਹ ਕੀਤੀ ਆ। ਤੇ ਕਹਿੰਦੇ ਵੀ ਹੁਣ ਰਾਊਂਡ ਟ੍ਰਿਪ ਜਿਹੜਾ ਉਸਨੇ ਕਰਨਾ ਲਾਸ ਐਂਜਲਸ ਟੂ ਜੈਕਸਨਵਿਲ ਜਿਹੜਾ ਫਲੋਰੀਡਾ I-10 ਦੇ ਉੱਤੇ ਇਹ ਸਾਰਾ ਹੋਇਆ ਆ। ਬਿਲਕੁਲ, ਜਿਹੜਾ I-10 ਜੋੜਦਾ ਹੈਗਾ ਇੱਕ ਕੋਸਟ ਤੋਂ ਲੈ ਕੇ ਦੂਜੇ ਕੋਸਟ ਨੂੰ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈ, ਐਮਬਾਰਕ ਟਰੱਕਿੰਗ ਕੰਪਨੀ ਜਿਹੜੀ ਸੈਨ ਫਰਾਂਸਿਸਕੋ ਬੇਸਡ ਕੰਪਨੀ ਹੈਗੀ ਆ, ਉਹਨਾਂ ਨੇ ਜਿਹੜਾ ਫਰਵਰੀ 6 ਨੂੰ ਆਪਣਾ ਆਟੋਨੋਮਸ ਟਰੱਕ ਜਿਹੜਾ ਉਹ ਰਨ ਕੀਤਾ ਸੀ, ਜਿਹੜਾ ਲਾਸ ਐਂਜਲਸ ਤੋਂ ਲੈ ਕੇ ਫਲੋਰੀਡਾ ਤੱਕ। ਤੇ ਬਹੁਤ ਘੱਟ ਜਿਹੜਾ ਉਹਦਾ ਡਰਾਈਵਰ ਸੀ ਉਹਨੇ ਯੂਜ਼ ਕੀਤਾ ਆਪਣੇ ਹੈਂਡਲ ਨੂੰ ਜਾਂ ਕੁਛ ਵੀ, ਪਰ ਟੋਟਲੀ ਜਿਹੜਾ ਆ ਆਟੋਨੋਮਸ ਇਹ ਚੱਲਿਆ ਹੈਗਾ। ਸੋ ਜਿਹੜੇ ਬਹੁਤ ਸਾਰੇ ਆਪਣੇ ਸਰੋਤੇ ਜਿਹੜੇ ਕਈ ਵਾਰ ਸੋਚਦੇ ਆ ਵੀ ਨਹੀਂ ਜੀ ਇਹ ਤਾਂ ਬਹੁਤ ਲੰਮਾ ਸਮਾਂ ਲੱਗੂਗਾ ਆਟੋਨੋਮਸ ਟਰੱਕਿੰਗ ਨੂੰ, ਸੋ ਆਲਰੇਡੀ ਜਿਹੜਾ ਉਹਨੇ ਟੈਸਟ ਕਰ ਲਿਆ ਹੈਗਾ। ਤੇ ਕਹਿੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਐਮਬਾਰਕ ਦੇ CEO ਜਿਹੜੇ ਐਲੈਕਸ ਰੋਦਰੀਗਸ ਆ, ਉਹ ਕਹਿੰਦੇ ਵੀ ਜਿਹੜੇ ਟੈਸਟ ਟਰੱਕ ਆ ਇਹ ਪਹਿਲਾਂ ਤਾਂ ਉਹ ਥੋੜੇ ਯੂਜ਼ ਕਰਦੇ ਸੀ, ਹੁਣ 40 ਦੇ ਕਰੀਬ ਜਿਹੜੇ ਟੈਸਟ ਟਰੱਕ ਉਹ ਐਂਡ ਆਫ ਦਿਸ ਈਅਰ ਯੂਜ਼ ਕਰਨਗੇ ਚੈੱਕ ਕਰਨ ਦੇ ਲਈ। ਜੀ ਜੀ ਜੀ। ਸੋ ਇਹ ਹੁਣ ਕਾਫੀ ਵੱਡੀ ਇੱਕ ਜਿਹੜੀ ਕਹਿ ਲਓ ਵੀ ਚੀਜ਼ ਆ ਜਿਹੜੀ ਰਹੇਗੀ, ਤੇ ਦੇਖਦੇ ਹਾਂ ਕੀ ਰਹੂਗਾ। ਤੇ ਕਹਿੰਦੇ ਜਿਹੜਾ ਇਹਨਾਂ ਦਾ ਬਿਜ਼ਨਸ ਮਾਡਲ ਹੈਗਾ ਆ ਉਹ ਫੋਕਸ ਕਰਨ ਦਿੰਦਾ ਇਸ ਕੰਪਨੀ ਨੂੰ ਵੀ ਉਹ ਜਿਹੜੀ ਸੈਲਫ ਗਾਈਡਿੰਗ ਟੈਕਨੋਲੋਜੀ ਆ ਉਸ ਦੇ ਉੱਤੇ ਜਿਹੜਾ ਜ਼ਿਆਦਾ ਵਰਕ ਕਰੇ। ਆਈ ਥਿੰਕ ਇਹ ਡੀਜ਼ਲ ਟਰੱਕ ਹੀ ਸੀਗਾ ਜਿਹੜਾ ਪੀਟਰਬਿਲਟ ਦਾ ਜਿਹੜਾ ਉਹਨਾਂ ਨੇ ਇਸ ਟੈਕਨੋਲੋਜੀ ਦੇ ਨਾਲ ਯੂਜ਼ ਕੀਤਾ, ਇਹ ਇਲੈਕਟ੍ਰਿਕ ਟਰੱਕ ਨਹੀਂ ਸੀਗਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਟ੍ਰਿਕ ਟਰੱਕ ਵੀ ਆ ਰਹੇ, ਆਟੋਨਮਸ ਵੀ ਆ ਰਹੇ ਆ, ਦੋਵੇਂ ਇਕੱਠੇ ਮਿਲ ਕੇ ਵੀ ਜਿਹੜੇ ਆ ਉਹ ਟੈਸਲਾ ਨੇ ਜਿਹੜੇ ਉਹ ਲਿਆਉਣ ਦੀਆਂ ਕੋਸ਼ਿਸ਼ਾਂ ਕਰਨੀਆਂ। ਸੋ ਕਾਫੀ ਕੁਛ ਜਿਹੜੇ ਚੇਂਜਿਸ ਆ ਹਮੇਸ਼ਾ ਜਿਹੜੇ ਆ ਆਉਂਦੇ ਹੀ ਰਹਿਣਗੇ ਇਸ ਪੂਰੀ ਇੰਡਸਟਰੀ ਦੇ ਵਿੱਚ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ ਜਾਪਾਨ ਤੋਂ ਵੀ ਆ ਰਹੀ ਆ, ਜਿਹੜੀ ਆ ਸੈਲਫ ਡਰਾਈਵਿੰਗ ਜਿਹੜੀ ਟੈਕਨੋਲੋਜੀ ਆ ਉਹ ਹੁਣ ਕਹਿ ਲਓ ਵੀ ਇਕੱਲੇ ਇੱਕ ਮੁਲਕ ਦੇ ਵਿੱਚ ਜਾਂ ਦੋ ਮੁਲਕਾਂ ਦੇ ਵਿੱਚ ਨਹੀਂ, ਚੌ-ਚੁਫੇਰੇ ਵਿਸ਼ਵ ਦੇ ਵਿੱਚ ਜਿਹੜੀ ਇਹ ਟੈਕਨੋਲੋਜੀ ਫੈਲ ਰਹੀ ਆ। ਜਾਪਾਨ ਵਾਲੇ ਕਹਿ ਰਹੇ ਆ ਨਿਸਾਨ ਜਿਹੜੀ ਉੱਥੋਂ ਦੀ ਕੰਪਨੀ ਆ ਉਹ ਕਹਿੰਦੇ ਵੀ ਲਾਂਚ ਕਰਨ ਜਾ ਰਹੀ ਆ ਜਲਦ ਹੀ ਉਹਨਾਂ ਦੀ ਸੈਲਫ ਡਰਾਈਵਿੰਗ ਟੈਕਸੀ ਸਰਵਿਸ। ਇਹ ਜਿਹੜਾ ਕਹਿੰਦੇ ਵੀ ਊਬਰ ਨੂੰ ਮੁਕਾਬਲਾ ਦੇਣ ਦੇ ਲਈ ਜਿਹੜੀ ਨਿਸਾਨ ਆ ਉਹ ਇੱਕ ਕੰਮ ਸ਼ੁਰੂ ਕਰਨ ਜਾ ਰਹੀ ਆ, ਉਹ ਵੀ ਜਾਪਾਨ ਦੇ ਵਿੱਚ। ਤੇ ਆਪਾਂ ਸਾਰੇ ਜਾਣੇ ਜਾਣਦੇ ਹਾਂ ਵੀ ਜਾਪਾਨ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ, ਤਕਨੀਕ ਦੇ ਮਾਮਲੇ ਦੇ ਵਿੱਚ ਮੋਹਰੀ ਦੇਸ਼ਾਂ ਦੇ ਵਿੱਚੋਂ ਆਉਂਦਾ ਆ।
ਉੱਥੇ ਬਹੁਤ ਸਾਰੀਆਂ ਜਿਹੜੀਆਂ ਟੈਕਨੋਲੋਜੀ ਅਮਰੀਕਾ ਦੇ ਵਿੱਚ ਵੀ ਆਉਣ ਤੋਂ ਪਹਿਲਾਂ ਜਿਹੜੀਆਂ ਉੱਥੇ ਕਈ ਵਾਰੀ ਪਹੁੰਚ ਜਾਂਦੀਆਂ ਜੀ। ਜਿਹੜੀ ਅਗਲੀ ਖਬਰ ਆ ਉਹ ਆ ਰਹੀ ਆ ਕਾਂਗਰਸਮੈਨ ਜਿਹੜੇ ਆਇਓਵਾ ਦੇ ਹੈਗੇ ਆ, ਮਿਨਸਨ ਆਇਓਵਾ ਤੋਂ, ਉੱਥੇ ਦੇ ਕਾਂਗਰਸਮੈਨ ਸਟੀਵ ਕਿੰਗ ਜਿਹੜੇ ਆ ਉਹ ਇੱਕ ਟਰੱਕਿੰਗ ਕੰਪਨੀ ਨੂੰ ਮਿਲਣ ਗਏ ਹੈਗੇ ਆ, PTI ਟਰੱਕਿੰਗ ਆਇਓਵਾ ਦੇ ਵਿੱਚ, ਜਿਹਦੇ 50 ਤੋਂ ਵੱਧ ਜਿਹੜੇ ਟਰੱਕ ਹੈਗੇ ਆ। ਉਹ ਕਹਿੰਦੇ ਵੀ ਜਦੋਂ ਦੀ ELD ਲੱਗੀ ਹੈਗੀ ਆ ਸਾਡੇ ਲਈ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਹੈਗੀ ਆ, ਕਿਉਂਕਿ ਮੇਨ ਇਸ਼ੂ ਜਿਹੜਾ ਆ ਆਵਰਸ ਆਫ ਆਪਰੇਸ਼ਨ ਹੈਗਾ ਆ। ਜਿੱਦਾਂ 14 ਆਵਰ ਡੇ ਦਾ ਹੈਗਾ, ਜਿਹਦੇ ਵਿੱਚੋਂ 11 ਘੰਟੇ ਤੁਸੀਂ ਚਲਾ ਸਕਦੇ ਆ, ਪਰ ਉਹ ਕਹਿੰਦੇ ਜਦੋਂ ਲੋਡਿੰਗ ਤੇ ਅਨਲੋਡਿੰਗ ਹੁੰਦੀ ਆ ਕਈ ਵਾਰੀ 2-2 4-4 ਘੰਟੇ ਉੱਥੇ ਟਰੱਕ ਵੇਟ ਕਰਦਾ ਰਹਿੰਦਾ, ਤੇ ਉਹਦੇ 'ਚ ਜਿਹੜਾ ਡਰਾਈਵਰ ਆ ਸੌਂਦਾ ਵੀ ਆ, ਤੇ ਪਰ ਉਹ ਘੰਟੇ ਵੀ ਜਿਹੜੇ 14 ਘੰਟਿਆਂ ਦੇ ਵਿੱਚ ਗਿਣੇ ਜਾਂਦੇ ਹੈਗੇ ਆ। ਸੋ ਆਵਰਸ ਆਫ ਆਪਰੇਸ਼ਨ ਦੇ ਉੱਤੇ ਵੀ ਜਿਹੜੀ ਆ ਆਉਣ ਵਾਲੇ ਸਮੇਂ ਦੇ ਉੱਤੇ ਮੈਨੂੰ ਲੱਗਦਾ ਵੀ ਕਾਫੀ ਗੱਲਬਾਤ ਹੋਊਗੀ, ਜਿਹੜੀ ਕਿ ਹੋਣੀ ਚਾਹੀਦੀ ਆ। ਸੋ ELD ਦੇ ਨਾਲ ਜਿਹੜੇ ਆਪਣੀ ਕਮਿਊਨਿਟੀ ਵਾਲੇ ਇਨਵੋਲਵ ਆ, ਸੋ ਜਿਹੜੇ ਆਵਰਸ ਆਫ ਆਪਰੇਸ਼ਨ ਆ ਇਹਦੇ ਉੱਤੇ ਜਿਹੜਾ ਜ਼ੋਰ ਪਾਉਣਾ ਚਾਹੀਦਾ, ਜਿੰਨੇ ਵੀ ਤੁਹਾਡੇ ਕਾਂਗਰਸਮੈਨ ਜਾਂ ਸੈਨੇਟਰ ਹੈਗੇ ਆ, ਕਿਉਂਕਿ ਉਹਨੂੰ ਜਿਹੜਾ ਫਿਕਸ ਕੀਤਾ ਜਾਵੇ। ਜੀ ਜੀ। ATA ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਚੇਅਰਮੈਨ ਕੈਵਿਨ ਬਰਚ, ਉਹਨਾਂ ਨੇ ਜਿਹੜਾ ਪਹਿਲੋਂ ਜਿਹੜੇ ਚੇਅਰਮੈਨ ਰਹਿ ਚੁੱਕੇ, ਉਹਨਾਂ ਨੇ ਕਿਹਾ ਵੀ ਜਿਹੜੇ ਟਰੱਕਿੰਗ ਇੰਡਸਟਰੀ ਆ ਇਸ ਨੂੰ ਹੁਣ ਕਾਫੀ ਯੰਗ ਵਰਕਰਸ ਤੇ ਔਰਤਾਂ ਦੀ ਜਿਹੜੀ ਆ ਕਿਤੇ ਨਾ ਕਿਤੇ ਇਹ ਜ਼ਰੂਰਤ ਹੈਗੀ ਆ। ਟਰੱਕਿੰਗ ਇੰਡਸਟਰੀ ਇਸ ਮੌਕੇ 1 ਲੱਖ ਨਵੇਂ ਡਰਾਈਵਰਸ ਦੀ ਜਿਹੜੀ ਕਹਿ ਲਓ ਵੀ ਘਾਟ ਤੋਂ ਜੂਝ ਰਹੀ ਆ, ਤੇ ਅਗਲੇ 10 ਸਾਲਾਂ ਦੇ ਵਿੱਚ ਕਹਿੰਦੇ ਇਹ ਘਾਟ ਇੰਨੀ ਜ਼ਿਆਦਾ ਇਹ ਵੱਧ ਜਾਣੀ ਆ, ਡਰਾਈਵਰ ਸ਼ਾਰਟੇਜ ਜਿਹੜੀ ਉਹ ਹੋ ਰਹੀ ਆ। ਤੇ ਕਹਿੰਦੇ ਜੇ ਜਲਦ ਹੀ ਜਿਹੜੇ ਬਹੁਤੇ ਯੰਗਸਟਰ ਜਾਂ ਜੇ ਔਰਤਾਂ ਵੀ ਇਸ ਵਾਲੇ ਪਾਸੇ ਨੂੰ ਨਾ ਆਈਆਂ ਤਾਂ ਕਾਫੀ ਵੱਡੀ ਪ੍ਰੋਬਲਮ ਟਰੱਕਿੰਗ ਇੰਡਸਟਰੀ ਨੂੰ ਜਿਹੜੀ ਉਹ ਸਹਿਣੀ ਪੈ ਸਕਦੀ ਆ। ਜਿਹੜੀ GDP ਆ ਉਹ ਲਗਾਤਾਰ ਜਿਹੜੀ ਅਜਿਹੇ ਚੀਜ਼ਾਂ ਦੇ ਵਿੱਚ ਜਿਹੜੀ ਉਹ ਵੱਧ ਰਹੀ ਆ, 2.7% ਕਹਿੰਦੇ ਪ੍ਰੋਜੈਕਟਡ ਹੈਗੀ ਆ ਇਸ ਨੂੰ ਜਿਹੜੀ ਵਧਣ ਦੀ ਇਸ ਸਾਲ ਦੇ ਵਿੱਚ, ਤੇ ਇਹ ਇੱਕ ਨਾਲੇ ਗੁੱਡ ਇਕਨੋਮੀ ਦਾ ਇਸ਼ਾਰਾ ਵੀ ਜਿਹੜਾ ਆ ਉਹ ਹੁੰਦਾ ਆ। ਤੇ ਇਹ ਦੇਖਣ ਵਾਲੀ ਗੱਲ ਆ ਵੀ ਕਹਿੰਦੇ ਵੀ ਵੀ ਨੀਡ ਮੋਰ ਪੀਪਲ ਟੂ ਮੂਵ ਟਰੱਕਸ। ਸੋ ਬੇਸਿਕਲੀ ਜਿੰਨੀ ਦੇਰ ਤੱਕ ਆਟੋਨੋਮਸ ਵਾਲੇ ਆਉਂਦੇ ਆ ਉਨੀ ਦੇਰ ਤੱਕ ਹਰ ਇੱਕ ਦੇ ਕੋਲ ਇੱਕ ਹਿਸਾਬ ਦੇ ਨਾਲ ਮੌਕਾ ਹੈਗਾ ਆ। ਉਸ ਤੋਂ ਬਾਅਦ ਵੀ ਜਿਹੜਾ ਮੌਕਾ ਡੈਫੀਨੇਟਲੀ ਜਿਹੜਾ ਉਹ ਰਹਿਣਾ ਹੀ ਰਹਿਣਾ ਆ, ਐਸੀ ਤਾਂ ਕੋਈ ਗੱਲ ਨਹੀਂ, ਪਰ ਫਿਰ ਵੀ ਜਿਹੜਾ ਆ ਰਾਈਟ ਨਾਓ ਜਿਹੜੀ ਸ਼ਾਰਟੇਜ ਆ ਟਰੱਕਰਸ ਦੀ, ਇਹ ਹਰ ਇੱਕ ਜਾਣੇ ਨੂੰ ਜਿਹੜੀ ਉਹ ਘਾਟ ਮਹਿਸੂਸ ਹੋ ਰਹੀ ਆ। ਖਾਸ ਕਰਕੇ ਉਸ ਤੋਂ ਬਾਅਦ ਜਿਹੜੇ ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਦੁਬਾਰਾ ਆਪਣੇ ਜਿਹੜੇ ਟਰੱਕਿੰਗ ਲਾਇਸੈਂਸ ਆ ਰੀਨਿਊ ਕਰਾਉਣੇ ਪੈ ਰਹੇ ਆ, ਨਵੇਂ ਲੈਣੇ ਪੈ ਰਹੇ ਆ, ਜਿਹੜੀਆਂ ਬਹੁਤ ਸਾਰੀਆਂ DMV ਦੇ ਕਈ ਲੋਕਾਂ ਦੇ ਵੱਲੋਂ ਜਿਹੜੇ ਉਹਨਾਂ ਦੇ ਅਫਸਰਾਂ ਵੱਲੋਂ ਕੀਤੀਆਂ ਧਾਂਦਲੀਆਂ ਤੋਂ ਬਾਅਦ ਚ। ਜੀ ਬਿਲਕੁਲ। ਤੇ ਰਾਜਕਰਮਵੀਰ ਸਿੰਘ ਜੀ, ਸਾਡਾ ਸਮਾਂ ਵੀ ਜਿਹੜਾ ਸਮਾਪਤ ਹੋਣ ਵਾਲਾ ਆ ਜੀ, ਤੇ ਉਹ ਤੋਂ ਜਾਂਦੇ ਪਹਿਲਾਂ ਇੱਕ ਵਾਰੀ ਫੇਰ ਸਰੋਤਿਆਂ ਨੂੰ ਰਿਮਾਈਂਡ ਕਰਾ ਦਈਏ, ਜਿਸ ਤਰ੍ਹਾਂ ਆਪਾਂ ਕੱਲ ਵੀ ਦੱਸਿਆ ਸੀ ਭਈ ਫਰਿਜ਼ਨੋ ਦੇ ਵਿੱਚ ਜਿਹੜਾ ਜਸਵੰਤ ਸਿੰਘ ਖਾਲੜਾ ਪਾਰਕ ਹੈਗਾ ਆ, ਉੱਥੇ ਅੱਜ ਚੱਲ ਰਿਹਾ ਸ਼ਨੀਵਾਰ ਨੂੰ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਜਿਹੜਾ ਆ ਉਹਨਾਂ ਨੇ ਜਿਹੜੇ ਟਰੀ ਲਾਣੇ ਹੈਗੇ ਆ। ਸੋ ਚੱਲ ਰਿਹਾ ਆ ਇਸ ਮੌਕੇ, ਸੋ ਜ਼ਰੂਰ ਜਿਹੜੇ ਤੁਸੀਂ ਪਹੁੰਚੋ, ਪਰਿਵਾਰਾਂ ਸਮੇਤ ਪਹੁੰਚੋ, ਬੱਚਿਆਂ ਨੂੰ ਵੀ ਨਾਲ ਲੈ ਕੇ ਜਾਓ। ਇਹ ਹਿਸਟਰੀ ਬਣ ਰਹੀ ਹੈਗੀ ਆ, ਤੇ ਗਲਵ ਵਗੈਰਾ ਪਾ ਕੇ ਜਾਓ, ਉਦਾਂ ਦੇ ਕੱਪੜੇ, ਜੀਨ ਜੂਨ, ਕਿਉਂਕਿ ਉੱਥੇ ਮਿੱਟੀ 'ਚ ਲਿਬੜਨਾ ਹੈਗਾ। ਤੇ ਬਾਕੀ ਜਿਹੜਾ ਸਮਾਨ ਹੈਗਾ ਇਕਵਿਪਮੈਂਟ ਉੱਥੇ ਟੋਏ ਕੱਢਣ ਦਾ ਜਾਂ ਟਰੀ, ਉਹ ਆਲਰੇਡੀ ਉਹਨਾਂ ਕੋਲ ਹੈਗੇ ਆ। ਉਹਨਾਂ ਨੇ ਸੋਚਿਆ ਵੀ ਘੱਟੋ ਘੱਟ 100 ਜਿਹੜੇ ਦਰਖਤ ਰੁੱਖ ਜਿਹੜੇ ਉਹ ਲਾਉਣੇ ਆ। ਜਿੰਨੀ ਜਲਦੀ ਆਪਾਂ ਇਸ ਟੀਚੇ ਦੇ ਉੱਤੇ ਪਹੁੰਚੀ ਓਨਾ ਹੀ ਚੰਗਾ, ਜਿੰਨੀ ਹਰਿਆਵਲ ਹੋਊਗੀ ਓਨਾ ਹੀ ਆਪਣੇ ਸਾਰਿਆਂ ਦੇ ਲਈ ਜਿਹੜਾ ਆ ਉਹ ਵਧੀਆ ਰਹੇਗਾ। ਤੇ ਹੋਰ ਹਰਜੋਤ ਸਿੰਘ ਜੀ, ਆਪਾਂ ਜਾਂਦੇ ਜੇ ਖਬਰਾਂ ਦੇ ਤਾਂ ਨਜ਼ਰ ਮਾਰੀਏ, ਕਹਿੰਦੇ ਜਿਹੜੇ ਪੁਤਿਨ ਨੇ, ਵਲਾਦੀਮੀਰ ਪੁਤਿਨ, ਰਸ਼ੀਆ ਦੇ ਸਾਰੇ ਜਣੇ ਜਾਣਦੇ ਨੇ ਰਾਸ਼ਟਰਪਤੀ ਆ, ਕਹਿੰਦੇ ਜਦੋਂ ਥੋੜੇ ਚਿਰ ਪਹਿਲਾਂ ਦੀ ਗੱਲ ਆ ਜਦੋਂ US ਟਰੂਪਸ ਦੇ ਉੱਤੇ ਹਮਲਾ ਹੋਇਆ ਸੀਗਾ ਜਿਹੜਾ ਮਿਡਲ ਈਸਟ ਦੇ ਵਿੱਚ, ਕਹਿੰਦੇ ਅਸਾਦ ਦੇ ਜਿਹੜੇ ਬੰਦੇ ਆ ਉਹ ਕ੍ਰੈਮਲਿਨ ਦੇ ਨਾਲ ਇਨ ਟੱਚ ਸੀਗੇ। ਜੋ ਉਹ ਕਹਿ ਰਿਹਾ ਵੀ ਬੇਸਿਕਲੀ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕਹਿਣ ਦਾ ਮਤਲਬ ਆ ਇਹ ਜਿਹੜਾ ਇੱਕ ਰਸ਼ੀਆ ਦਾ ਇੱਕ ਬਹੁਤ ਵੱਡਾ ਜਿਹੜਾ ਅਮੀਰ ਬੰਦਾ ਓਲੀਗਾਰਕ ਜਿਸ ਨੂੰ ਕਹਿੰਦੇ ਆ, ਉਹ ਉਹਦਾ ਅਲਾਈ ਆ ਪੁਤਿਨ ਦਾ, ਉਸਨੇ ਇਹ ਇੱਕ ਗੱਲਬਾਤ ਦੇ ਵਿੱਚ ਆਖਿਆ ਵੀ ਕ੍ਰੈਮਲਿਨ ਤੇ ਅਸਾਦ ਦੇ ਨਾਲ ਗੱਲਬਾਤ ਦੇ ਵਿੱਚ ਸੀਗੇ ਉਹ ਮਰਸਨਰੀਜ਼ ਜਿਨ੍ਹਾਂ ਨੇ US ਟਰੂਪਸ ਦੇ ਉੱਤੇ ਹਮਲਾ ਕੀਤਾ ਆ। ਇਹ US ਦੀ ਇੰਟੈਲੀਜੈਂਸ ਰਿਪੋਰਟ ਵੀ ਹੁਣ ਆਖ ਰਹੀ ਆ। ਸੋ ਇੱਕ ਵੱਡੀ ਹਰਜੋਤ ਸਿੰਘ ਜੀ ਗੱਲ ਆ,
ਤੇ ਇਸ ਦੇ ਨਾਲ ਮੈਂ ਕਹੂੰਗਾ ਵੀ ਕਿਤੇ ਨਾ ਕਿਤੇ ਜਿਹੜੀ ਖਤਰਾ ਜਿਹੜਾ ਆ ਉਹ ਬਣਦਾ ਆ ਜੀ। ਤੇ ਇਸੇ ਤਰ੍ਹਾਂ ਜਿਹੜੀ ਹੋਮਲੈਸਨੈਸ ਦੀ ਜਿਹੜੀ ਪ੍ਰੋਬਲਮ ਆ ਇਹ ਬਹੁਤ ਵੱਡੀ ਚੱਲ ਰਹੀ ਹੈਗੀ ਆ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਓਕਲੈਂਡ ਹੋ ਗਿਆ, ਸਟਾਕਟਨ ਹੋ ਗਿਆ, ਸੈਨ ਹੋਜ਼ੇ ਹੋ ਗਿਆ, ਸੈਕਰਾਮੈਂਟੋ ਚ, ਸੈਨ ਫਰਾਂਸਿਸਕੋ, ਸੈਕਰਾਮੈਂਟੋ ਤਾਂ ਬਹੁਤ ਵੱਡੀ ਪ੍ਰੋਬਲਮ ਚੱਲ ਰਹੀ ਆ। ਸੋ ਉਹਦੇ ਸੰਬੰਧ ਦੇ ਵਿੱਚ ਜਿਹੜੀ ਸੈਕਰਾਮੈਂਟੋ ਆ, ਕਹਿੰਦੇ ਵੀ ਸਿਟੀ ਆਫ ਸੈਕਰਾਮੈਂਟੋ ਦਾ ਜਿਹੜਾ ਮੇਅਰ ਆ ਉਹ ਇੱਕ ਤਰ੍ਹਾਂ ਨਾਲ ਜਿਹੜੇ ਟਾਈਨੀ ਹਾਊਸਸ ਆ ਉਹ ਪਲਾਨ ਕਰਨ ਦੀ ਟਰਾਈ ਕਰ ਰਹੇ ਹੈਗੇ ਆ। ਸੈਨ ਹੋਜ਼ੇ ਵਾਲੇ ਵੀ ਇਹਦੇ ਤੇ ਵਰਕਆਊਟ ਕਰ ਰਹੇ ਤੇ ਕਹਿੰਦੇ ਸੈਕਰਾਮੈਂਟੋ ਨੂੰ ਜਿਹੜੀ ਹੈਗੀ ਆ ਹੋ ਸਕਦਾ ਵੀ $200 ਮਿਲੀਅਨ ਦੀ ਜਿਹੜੀ ਰੈਂਟਲ ਸਬਸਿਡੀ ਆ ਉਹ ਮਿਲ ਜਾਏ ਤਾਂ ਕਿ ਉਹ ਛੋਟੇ ਜਿਹੜੇ ਘਰ ਹੈਗੇ ਆ, ਲਗਭਗ 1000 ਦੇ ਕਰੀਬ ਜਿਹੜੇ ਘਰ ਆ ਉਹ ਹੋਮਲੈਸ ਜਿਹੜੇ ਪੀਪਲ ਆ ਉਹਨਾਂ ਨੂੰ ਬਣਾ ਸਕਣ। ਜੀ ਜੀ। ਤੇ ਹਰਜੋਤ ਸਿੰਘ ਜੀ ਦੱਸਿਓ ਜੀ, ਜਦੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ GOP ਦੀ ਰਿਟਰੀਟ ਟ੍ਰੇਨ ਸੀਗੀ, ਐਮਟਰੈਕ ਦੀ ਟ੍ਰੇਨ ਵਰਜੀਨੀਆ ਦੇ ਵਿੱਚ ਹਾਦਸਾਗ੍ਰਸਤ ਜਿਹੜੀ ਹੋਈ ਸੀ, ਜਿਸ ਦੇ ਵਿੱਚ ਇੱਕ ਜਣੇ ਦੀ ਜਿਹੜੀ ਉੱਥੇ ਮੌਤ ਵੀ ਜਿਹੜੀ ਹੋਈ ਸੀ, ਜਿਹੜਾ ਟਰੱਕ ਜਿਹੜਾ ਚਲਾ ਰਿਹਾ ਸੀ, ਗਾਰਬੇਜ ਦਾ ਟਰੱਕ ਸੀ। ਵਿਟਨੈਸ ਦੇ ਮੁਤਾਬਕ ਤੇ NTSB ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਜਿਹੜਾ ਆ ਉਸ ਦੇ ਮੁਤਾਬਕ ਕਹਿੰਦੇ ਆ ਵੀ ਵਾਰਨਿੰਗ ਹੋਣ ਦੇ ਬਾਵਜੂਦ ਵੀ ਉਹ ਜਿਹੜਾ ਟਰੱਕ ਆ ਉਹ ਟਰੈਕ ਦੇ ਉੱਤੇ ਜਾ ਖੜਿਆ ਸੀ, ਜਿਸ ਕਰਕੇ ਉਹ ਜਿਹੜੇ GOPs ਨੂੰ ਲੈ ਕੇ ਜਾ ਰਹੀ ਜਿਹੜੀ ਵਰਜੀਨੀਆ ਦੇ ਵਿੱਚ ਜਿਹੜੀ ਟ੍ਰੇਨ ਸੀ ਉਸ ਦਾ ਹਾਦਸਾ ਹੋ ਗਿਆ ਸੀ। ਸੋ ਇਹ ਜਾਂਚ ਦੇ ਵਿੱਚ ਜਿਹੜੀ ਆ ਉਹ ਗੱਲ ਆਈ ਹੈ। 61 ਮੀਲ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਉਸ ਟਾਈਮ ਦੇ ਉੱਤੇ ਉਹ ਟ੍ਰੇਨ ਚੱਲ ਰਹੀ ਸੀ ਜਦ ਅਚਾਨਕ ਸਾਹਮਣੇ ਉਹ ਟਰੱਕ ਟਰੈਕ ਦੇ ਉੱਤੇ ਖੜਾ ਆਇਆ। ਐਮਰਜੈਂਸੀ ਬ੍ਰੇਕ ਲਾਉਣ ਦੇ ਬਾਵਜੂਦ ਵੀ ਉਹ ਟਰੱਕ ਦੇ ਨਾਲ ਜਿਹੜੀ ਟੱਕਰ ਤੋਂ ਟ੍ਰੇਨ ਨਹੀਂ ਸੀ ਜਿਹੜੀ ਬਚ ਸਕੀ, ਜਿਸ ਕਰਕੇ ਇੱਕ ਜਣੇ ਦੀ ਉੱਥੇ ਮੌਤ ਵੀ ਹੋਈ ਸੀ। 28 ਸਾਲਾਂ ਦਾ ਕ੍ਰਿਸਟੋਫਰ ਫੋਲੀ ਮਾਰਿਆ ਗਿਆ ਸੀਗਾ ਤੇ ਕਈ ਜਿਹੜੇ ਉਹਦੇ ਵਿੱਚ ਹੋਰ ਫੱਟੜ ਹੋਏ ਸੀ, ਪਰ ਇਹ ਕਹਿ ਸਕਦੇ ਹਾਂ ਵੀ ਉਦੋਂ ਬਚਾ ਰਿਹਾ ਜਿੰਨੇ ਵੀ GOP ਦੇ ਸੈਨੇਟਰਸ ਜਾਂ ਹੋਰ ਉਹਨਾਂ ਦੇ ਸਾਥੀ ਆ ਉੱਥੋਂ ਜਾ ਰਹੇ ਸੀ, ਉਹਨਾਂ ਦਾ ਬਚਾ ਰਿਹਾ ਸੀ। ਸੋ ਸਰੋਤਿਓ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਜਿਹੜੀਆਂ ਇੱਕ ਵਾਰੀ ਫਿਰ ਵੈਦਰ ਦਾ ਜ਼ਰੂਰ ਦੱਸਦੇ ਜਾਈਏ। ਬਹੁਤ ਸਾਰੇ ਜਿਹੜੇ ਸਿਟੀਜ਼ ਆ, ਬਹੁਤ ਸਾਰੇ ਸਟੇਟਸ ਆ, ਉੱਥੇ ਜਿਹੜੀ ਸਨੋ ਪੈ ਰਹੀ ਆ, ਵੈਦਰ ਬੜਾ ਖਰਾਬ ਚੱਲ ਰਿਹਾ। ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ ਵਾਲੇ ਪਲੀਜ਼ ਧਿਆਨ ਰੱਖੋ, ਕਈ ਜਗ੍ਹਾ ਬਲੈਕ ਆਈਸ ਹੈਗੀ ਆ ਤੇ ਧਿਆਨ ਦੇ ਨਾਲ ਚਲਾਓ। ਜੀ ਬਿਲਕੁਲ। ਤੇ ਹੁਣ ਇਜਾਜ਼ਤ ਲੈਂਦੇ ਆ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ। ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।